ਤੇ ਅੱਗੇ 30 ਫੁੱਟ ਉੱਚੀਆਂ ਕੰਧਾਂ ਵਾਲੀ ਡਿਬੜੂਗੜ੍ਹ ਜੇਲ੍ਹ ਦੀ ਗੱਲ ਕਰੀਏ, ਉੱਥੇ ਹੀ ਬਹੁਤਿਆਂ ਨੂੰ ਭੇਜਿਆ ਜਾਂਦਾ। ਜਿਨ੍ਹਾਂ ਨੂੰ ਭੇਜਣਾ ਉਹਨਾਂ ਨੂੰ ਤਾਂ ਭੇਜਦੇ ਨੀਗੇ। ਉੱਥੇ ਹੀ ਕਿਉਂ ਆ? ਬਿਲਕੁਲ, ਇਹ ਇੱਕ ਵੱਡਾ ਸਵਾਲ ਖੜਾ ਕਿ ਜਦੋਂ ਮਾਮਲਾ ਪੰਜਾਬ 'ਚ ਤੁਸੀਂ ਕਹਿੰਦੇ ਹੋ ਜੀ, ਇਹ ਮਤਲਬ ਕਿ ਪੰਜਾਬ 'ਚੋਂ ਬੰਦਾ ਸਾਡੀ ਗਿਰਫ 'ਚੋਂ ਨਿਕਲਿਆ 18 ਮਾਰਚ ਨੂੰ ਜੀ, ਪੰਜਾਬ 'ਚ ਗੱਡੀਆਂ ਟਕਰਾਈਆਂ ਜੀ, ਪੰਜਾਬ ਦਾ ਮਾਮਲਾ ਹੈ ਨਾ ਜੀ। ਉਹ ਤੋਂ ਬਾਅਦ ਮਤਲਬ ਕਿ ਉਹ ਵਾਪਸ ਜੀ ਪੰਜਾਬ ਆ ਗਿਆ ਸੀ, ਡੇਰਿਆਂ 'ਚ ਲੱਭਿਆ। ਹੁਣ ਗ੍ਰਿਫਤਾਰੀ ਵੀ ਪੰਜਾਬ 'ਚੋਂ ਪੁਲਿਸ ਦੇ ਹਵਾਲੇ ਨਾਲ ਹੈ ਨਾ, ਉਧਰ ਅੰਮ੍ਰਿਤਪਾਲ ਜਾਂ ਉਹਨਾਂ ਦੇ ਸਮਰਥਕਾਂ ਦੇ ਹਵਾਲੇ ਨਾਲ, ਉਹਨਾਂ ਸਾਥੀਆਂ ਦੇ ਹਵਾਲੇ ਨਾਲ ਕਿ ਨਹੀਂ ਜੀ ਸਰੈਂਡਰ ਹੈ। ਸੋ ਜੋ ਵੀ ਹੈ ਘਟਨਾਕ੍ਰਮ ਪੰਜਾਬ 'ਚ ਆਓ, ਤੇ ਫਿਰ ਮਾਮਲਾ ਪੰਜਾਬ ਦੇ ਕਿਸੇ ਥਾਣੇ 'ਚ ਕਿਉਂ ਨਹੀਂ, ਪੰਜਾਬ ਦੀ ਕੋਈ ਜੇਲ੍ਹ ਕਿਉਂ ਨਹੀਂ, ਪੰਜਾਬ ਦੀ ਅਦਾਲਤਾਂ ਕਿਉਂ ਨਹੀਂ? ਸੋ ਇਹ ਵੱਡਾ ਸਵਾਲ। ਪਰ ਉਹ ਕਹਿੰਦੇ ਜੀ ਕਿ ਇਹ ਜਿਹੜੀ ਆਸਾਮ ਜੇਲ੍ਹ ਹੈ ਨਾ, ਇਹ ਅਸਲ ਦੇ ਵਿੱਚ ਵੱਡੇ ਅਪਰਾਧੀਆਂ ਨੂੰ, ਖੂੰਖਾਰ ਡਕੈਤਾਂ ਨੂੰ, ਵੱਡੀਆਂ ਮਤਲਬ ਕਿ ਜਿਹੜੇ ਬੜੇ ਮਾਮਲਿਆਂ 'ਚ ਘਿਰੇ ਹੋਣ, ਉਹਨਾਂ ਨੂੰ ਰੱਖਣ ਦੇ ਲਈ ਅਜਿਹੀਆਂ ਜੇਲ੍ਹਾਂ ਹੁੰਦੀਆਂ ਨੇ, ਜਿਨ੍ਹਾਂ 'ਚੋਂ ਆਸਾਮ ਜੇਲ੍ਹ ਵੀ ਇੱਕ ਹੈ। ਵੈਸੇ ਤਾਂ ਸੈਂਟਰਲ ਜੇਲ੍ਹ ਹੈ ਇਹ, ਤੇ ਇਸ ਲਈ ਕਹਿੰਦੇ ਇਹ ਜੇਲ੍ਹ ਦੀ ਚੋਣ ਹੁੰਦੀ ਹੈ। ਪਰ ਇਹ ਇਕੱਲਾ ਕਾਰਨ ਇਹ ਨਹੀਂਗਾ ਕਿ ਮਤਲਬ ਕਿ ਅੰਮ੍ਰਿਤਪਾਲ ਜਾਂ ਸਾਥੀਆਂ ਨੂੰ ਇਸੇ ਲਈ ਉੱਥੇ ਭੇਜਿਆ, ਨਹੀਂ। ਉਹਦੇ ਪਿੱਛੇ ਕਹਿੰਦੇ ਕਿ ਇਹ ਵੀ ਇੱਕ ਮਨਸ਼ਾ ਕੰਮ ਕਰ ਰਹੀ ਸੀ ਕਿ ਜੇਕਰ ਪੰਜਾਬ ਦੀ ਜੇਲ੍ਹ ਚੁਣ ਲੈਂਦੇ, ਕੋਈ ਹਰਿਆਣਾ ਦਿੱਲੀ ਦੀ ਜੇਲ੍ਹ ਚੁਣ ਲੈਂਦੇ, ਕੱਲ ਨੂੰ ਕੋਈ ਧਿਰ ਨਾ ਖੜੀ ਹੋ ਜਾਵੇ, ਉਹਦੇ ਪਿੱਛੇ ਕੋਈ ਲੋਕ ਨਾ ਆ ਜਾਣ, ਕੋਈ ਵਹੀਰ ਨਾ ਆ ਜਾਵੇ, ਉਹ ਜੇਲ੍ਹ ਦਾ ਘਰਾਓ ਨਾ ਹੋ ਜਾਵੇ, ਸਮਰਥਨ ਚ ਨਾ ਧਰਨੇ ਲੱਗਣ ਲੱਗ ਜਾਣ, ਉੱਥੇ ਮੂਹਰੇ ਸਟੇਜ ਨਾ ਲੱਗ ਜਾਵੇ। ਇਸ ਲਈ ਕਹਿੰਦੇ ਕਿ ਅਸਾਮ ਪਹੁੰਚਣਾ ਬਹੁਤ ਔਖਾ ਹੈ, ਵੱਡੀ ਦੂਰੀ ਹੈ ਨਾ, ਇਸ ਲਈ ਓਡਾ ਬੜਾ ਮਾਹੌਲ ਨਹੀਂ ਬਣ ਸਕਦਾ। ਇਸ ਲਈ ਕਹਿੰਦੇ ਅਸਾਮ ਜੇਲ੍ਹ ਚੁਣੀ ਹੈ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਬਿਲਕੁਲ ਜੀ, 30 ਫੁੱਟ ਉੱਚੀਆਂ ਕੰਧਾਂ ਵਾਲੀ ਜੇਲ੍ਹ ਹੈ। ਜੇਕਰ ਮੈਂ ਜੇਲ੍ਹ ਦੇ ਹਵਾਲੇ ਨਾਲ ਗੱਲ ਕਰਾਂ ਤਾਂ 163 ਸਾਲ ਪਹਿਲਾਂ ਇਹ ਜੇਲ੍ਹ ਹੋਂਦ ਚ ਆਉਂਦੀ ਹੈ। 680 ਦੇ ਕਰੀਬ ਕੈਦੀਆਂ ਦੇ ਰੱਖਣ ਦੀ ਸਮਰੱਥਾ ਵਾਲੀ ਜੇਲ੍ਹ ਹੈ ਅਸਾਮ ਜੇਲ੍ਹ। ਅਸਾਮ ਜੇਲ੍ਹ ਦੀ ਚੋਣ ਜਾਂ ਅਜਿਹੀਆਂ ਹੋਰ ਜੇਲ੍ਹਾਂ ਦੀ ਚੋਣ ਪੰਜਾਬ ਸਰਕਾਰ ਨੇ ਕੇਂਦਰ ਨਾਲ ਮਿਲ ਕੇ ਪਹਿਲਾਂ ਹੀ ਕਰ ਲਈ ਸੀ, ਇਸ ਆਪਰੇਸ਼ਨ ਨੂੰ 18 ਮਾਰਚ ਤੋਂ ਪਹਿਲਾਂ ਅੰਜਾਮ ਦੇਣ ਦੇ ਲਈ 12-13 ਅਜਿਹੀਆਂ ਜੇਲ੍ਹਾਂ ਦੀ ਚੋਣ ਕੀਤੀ ਗਈ ਸੀ। ਤੇ 2-3 ਦਿਨ ਪਹਿਲਾਂ ਪਿਛਲੇ ਦਿਨੀ ਜਦੋਂ ਅਮਿਤ ਸ਼ਾਹ ਦਾ ਬਿਆਨ ਆਇਆ ਸੀਗਾ ਕਿ ਹਾਂ, ਮਤਲਬ ਇਹ ਤੋਂ ਪਹਿਲਾਂ ਕਿੰਨੀ ਵਾਰ ਬਿਆਨ ਆਏ ਨੇ, ਕੇਜਰੀਵਾਲ ਦਾ ਬਿਆਨ ਆਇਆ, ਅਮਿਤ ਸ਼ਾਹ ਦਾ ਬਿਆਨ ਆਇਆ, ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ, ਜਾਂ ਹੋਰ ਕਈ ਤਰ੍ਹਾਂ ਦੇ ਪੁਲਿਸ ਅਧਿਕਾਰੀਆਂ ਦੇ ਬਿਆਨ ਆਉਂਦੇ ਰਹੇ, ਕੇਂਦਰੀ ਏਜੰਸੀਆਂ ਦੇ ਨੁਮਾਇੰਦਿਆਂ ਦੇ ਬਿਆਨ ਆਉਂਦੇ ਰਹੇ, ਕਿਆ ਆਪਰੇਸ਼ਨ ਸਫਲ ਹੋਊਗਾ ਜੀ, ਅਸੀਂ ਗ੍ਰਿਫਤਾਰੀ ਦੇ ਨੇੜੇ ਆ ਜੀ, ਅਸੀਂ ਕੁਝ ਵੀ ਕਰ ਸਕਦੇ ਹਾਂ। ਪਰ ਅਮਿਤ ਸ਼ਾਹ ਨੇ ਕਦੇ ਇਹ ਨਹੀਂ ਕਿਹਾ ਸੀਗਾ ਕਿ ਗ੍ਰਿਫਤਾਰੀ ਦੇ ਨੇੜੇ ਆ। ਉਹ ਕਹਿੰਦੇ ਸੀ ਮਿਲ ਕੇ ਕਰ ਰਹੇ ਹਾਂ, ਪੰਜਾਬ ਸਰਕਾਰ ਨਾਲ ਚੰਗਾ ਤਾਲਮੇਲ ਬੈਠ ਗਿਆ, ਅਸੀਂ ਮਿਲ ਕੇ ਕੰਮ ਕਰ ਰਹੀਆਂ ਏਜੰਸੀਆਂ, ਕੇਜਰੀਵਾਲ ਵੀ ਕਹਿੰਦੇ ਸੀ। ਪਰ ਇਸ ਗ੍ਰਿਫਤਾਰੀ ਤੋਂ ਜਾਂ ਇਸ ਸਰੈਂਡਰ ਤੋਂ 2 ਜਾਂ 3 ਦਿਨ ਪਹਿਲਾਂ ਅਮਿਤ ਸ਼ਾਹ ਨੇ ਖੁਦ ਕਿਹਾ ਸੀਗਾ ਕਿ ਹਾਂ, ਅਸੀਂ ਹੁਣ ਗ੍ਰਿਫਤਾਰੀ ਦੇ ਬਹੁਤ ਨੇੜੇ ਹਾਂ। ਉਸੇ ਦਿਨ ਤੋਂ ਅੰਦਾਜ਼ੇ ਲੱਗ ਰਹੇ ਸੀ ਕਿ ਅਗਲੇ 24 ਘੰਟੇ 48 ਘੰਟੇ 'ਚ ਕੁਝ ਵੀ ਸੰਭਵ ਹੈ। ਤੇ ਉਸ ਤੋਂ ਬਾਅਦ ਇਹ ਰੋਡੇ ਪਿੰਡ ਵਾਲੀ ਘਟਨਾ, ਮਤਲਬ ਇੱਥੇ ਇਹ ਵੀ ਸਵਾਲ ਹੈ ਕਿ ਜੇਕਰ ਉਹ ਰੋਡੇ ਪਿੰਡ ਆਪਣੇ ਆਪ ਪਹੁੰਚ ਸਕਦਾ ਹੈ, ਫਿਰ ਇਹਦਾ ਮਤਲਬ ਤੁਸੀਂ ਕਿੱਥੇ ਨਾਕੇ ਲਾਏ ਨੇ, ਫਿਰ ਕਿਹੜੀ ਰਾਹ ਰੋਕੇ ਸੀ, ਰੋਡੇ ਪਿੰਡ ਤੱਕ ਕਿਵੇਂ ਫਿਰ ਆ ਗਏ? ਜੇਕਰ ਰੋਡੇ ਪਿੰਡ ਤੱਕ ਆਇਆ ਅਗਲਾ, ਹਾਂ, ਤਾਂ ਫਿਰ ਅਗਲਾ ਕਹਿੰਦਾ ਕਿ ਫਿਰ ਜੇ ਮੈਂ ਉੱਥੇ ਤੱਕ ਆ ਗਿਆ, ਮੈਂ ਸਰੈਂਡਰ ਵੀ ਆਪ ਕਰ ਰਿਹਾ। ਫਿਰ ਤੁਸੀਂ ਕਹਿ ਰਹੇ ਹੋ ਅਸੀਂ ਗ੍ਰਿਫਤਾਰੀ ਵੀ ਹੈ, ਕਿਉਂਕਿ ਤੁਹਾਨੂੰ ਜਿਮਨੀ ਚੋਣ ਵੀ ਦਿਖਦੀ ਹੈ। ਇਸ ਲਈ ਜਿਮਨੀ ਚੋਣ 'ਚ ਇਹ ਗਾਉਣਾ ਕਿ ਦੇਖੋ ਜੀ ਅਸੀਂ ਬਿਨਾਂ ਗੋਲੀ ਚਲਾਏ, ਦੇਖੋ ਜੀ ਅਸੀਂ ਪੰਜਾਬ ਦਾ ਮਾਹੌਲ ਸ਼ਾਂਤ ਕਰਤਾ। ਸਵਾਲ ਇਹ ਵੀ ਹੈ ਕਿ ਪੰਜਾਬ ਦੇ ਮਾਹੌਲ ਦਾ ਅਕਸ ਵਿਗੜਨ ਦਾ ਮੌਕਾ ਕਿਹਨੇ ਦਿੱਤਾ? ਪੰਜਾਬ ਦੇ ਮਾਹੌਲ ਦੇ ਵਿੱਚ ਇਹ ਬਦਨਾਮੀ ਕਿਹਨੇ ਭਰੀ? ਇਹ ਫਿਜ਼ਾ ਹਵਾ ਦੇ ਵਿੱਚ ਇਹ ਜ਼ਹਿਰ ਕਿਹਨੇ ਭਰੇ? ਇਹ ਵੀ ਸਵਾਲ ਖੜੇ ਨੇ। ਸੋ ਇਸ ਲਈ ਦੇ ਪਿੱਛੇ ਰਾਜਨੀਤੀ ਵੀ ਜਿੱਥੇ ਕੰਮ ਕਰਦੀ ਹੈ, ਉੱਥੇ ਇਹ ਜੇਲ੍ਹ ਵੀ ਖਾਸੀ ਚਰਚਾ 'ਚ ਆ ਰਹੀ ਹੈ। ਇਹਦਾ ਇਤਿਹਾਸ ਵੀ ਹੁਣ ਫਰੋਲਿਆ ਜਾ ਰਿਹਾ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਜਿਹੜੀ 163 ਸਾਲ ਪਹਿਲਾਂ ਹੋਂਦ ਚ ਆਉਂਦੀ ਹੈ, ਜਿਹਦੇ ਵਿੱਚ ਹੁਣ ਅੰਮ੍ਰਿਤਪਾਲ ਸਣੇ ਪੰਜਾਬ ਦੇ 10 ਬੰਦਿਆਂ ਤੇ NSA ਲਾ ਕੇ ਭੇਜਿਆ ਗਿਆ, ਜਿਹਦੇ ਵਿੱਚ ਅੰਮ੍ਰਿਤਪਾਲ ਸਿੰਘ ਹੈ, ਜਿਹਦੇ ਵਿੱਚ ਪਵਲਪ੍ਰੀਤ ਹੈ, ਦਲਜੀਤ ਕਲਸੀ ਹੈ ਨਾ, ਉਹ ਤੋਂ ਬਾਅਦ ਬਾਜੇ ਕਿਹਾ, ਪ੍ਰਧਾਨ ਮੰਤਰੀ ਬਾਜੇ ਕਿਹਾ, ਵਰਿੰਦਰ ਜੌਹਲ ਹੈ, ਬਸੰਤ ਸਿੰਘ ਹੈ, ਗੁਰਮੀਤ ਸਿੰਘ ਹੈ, ਕੁਲਵੰਤ ਧਾਲੀਵਾਲ ਹੈ ਨਾ, ਗੁਰਿੰਦਰਪਾਲ ਹੈ। ਸੋ ਇਹ 10 ਜਣੇ ਇਸ ਮੌਕੇ ਅਸਾਮ ਜੇਲ੍ਹ ਚ ਨੇ। ਅਸਾਮ ਦੀ ਜੇਲ੍ਹ ਡਿਬਰੂਗੜ੍ਹ ਸ਼ਹਿਰ ਹੈ ਜਿਹੜਾ ਅਸਾਮ ਦਾ, ਉਹਦੇ ਸ਼ਹਿਰ ਦੇ ਵਿੱਚੋਂ ਵਿਚਾਲੇ ਮਤਲਬ ਕਿ ਅਸਮ ਟਰੰਕ ਰੋਡ ਮੰਨੀ ਜਾਂਦੀ ਹੈ, ਉਸ ਰੋਡ ਦੇ ਉੱਤੇ ਇਹ ਸਥਿਤ ਹੈ। ਤੇ 76,203 76,203.19 ਵਰਗ ਮੀਟਰ ਚ ਫੈਲੀ ਹੋਈ ਜੇਲ੍ਹ ਹੈ, ਬਹੁਤ ਵੱਡੀ ਜੇਲ੍ਹਾਂ ਚੋਂ ਜੇਲ੍ਹ ਹੈ। ਹਾਂ, ਦੀਵਾਰਾਂ ਇਹਦੀਆਂ ਅੱਜ ਕੱਲ੍ਹ 30 ਫੁੱਟ ਉੱਚੀਆਂ ਨੇ, ਪਰ ਪਹਿਲਾਂ 30 ਫੁੱਟ ਉੱਚੀਆਂ ਨਹੀਂ ਸੀ। ਅਸਲ ਚ 1960 ਦੇ ਵਿੱਚ ਇਹਦੀ ਸ਼ੁਰੂਆਤ ਹੁੰਦੀ ਹੈ, ਅੱਜ ਤੋਂ ਲਗਭਗ 163 ਸਾਲ ਪਹਿਲਾਂ। ਤੇ 1991 ਦੇ ਵਿੱਚ ਜਿਹੜੀ ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਸਾਮ ਹੈ, ਉਹਦੇ 4 ਕੈਦੀ ਇਸ ਜੇਲ੍ਹ ਚੋਂ ਕੰਧਾਂ ਟੱਪ ਕੇ ਭੱਜ ਗਏ ਸੀ। ਸੋ ਇਸ ਲਈ ਉਹ ਤੋਂ ਬਾਅਦ ਫਿਰ ਕਹਿੰਦੇ ਇਹਦੀਆਂ ਕੰਧਾਂ ਹੋਰ ਉੱਚੀਆਂ ਕਰਕੇ 30 ਫੁੱਟ ਕਰਤੀਆਂ। ਪਹਿਲਾਂ 10 ਜਾਂ 15 ਫੁੱਟ ਸ਼ਾਇਦ ਸੀਗੀਆਂ, ਸੋ ਉਹਨੂੰ 30 ਫੁੱਟ ਕਰ ਦਿੱਤਾ ਗਿਆ। ਹੁਣ 30 ਫੁੱਟ ਉੱਚੀਆਂ ਕੰਧਾਂ ਨੇ ਜੀ, ਤੇ ਇਹਦੇ ਵਿੱਚ 680 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ, ਜਿਹਦੇ ਵਿੱਚੋਂ ਕਹਿੰਦੇ 500 ਤੋਂ ਵੱਧ ਕਦੇ ਨਹੀਂ ਹੋਏ।
ਮਤਲਬ ਇੱਕ ਪਾਸੇ ਮੈਂ ਇਸੇ ਪ੍ਰੋਗਰਾਮ 'ਚ ਤੁਹਾਨੂੰ ਦੱਸਿਆ ਸੀ ਕਿ ਭਾਰਤ ਦੀਆਂ ਜੇਲ੍ਹਾਂ ਕਿਵੇਂ ਮੁਰਗੀਖਾਨੇ ਬਣ ਗਈਆਂ, ਕਿਵੇਂ ਮਤਲਬ ਜਿਵੇਂ ਤੂੜੀ ਠੂਸੀ ਹੁੰਦੀ ਆ ਅਸੀਂ ਕੋਠੇ ਦੇ ਅੰਦਰ, ਜੀ, ਉਵੇਂ ਜੇਲ੍ਹ 'ਚ ਇੱਕ ਬੈਰਕ 'ਚ ਕੈਦੀ ਠੂਸੇ ਨੇ। ਪਰ ਇਹ ਜੇਲ੍ਹ ਨੂੰ ਉਵੇਂ ਰੱਖਿਆ ਜਾਂਦਾ ਕਿਉਂਕਿ ਇਹਨਾਂ ਨੂੰ ਪਤਾ ਕਿ ਜਿਸ ਪੱਧਰ ਦੇ ਅਸੀਂ ਲੋਕ ਲਿਆਉਂਦੇ ਆ, ਜਿਹੇ ਜਿਹੇ ਮਾਮਲੇ ਵਾਲੇ ਲੋਕ ਲਿਆਉਂਦੇ, ਜਿਹੇ ਜਿਹੇ ਕੇਸਾਂ ਵਾਲੇ ਲੋਕ ਲਿਆਉਂਦੇ, ਜਿਹੇ ਜਿਹੇ ਗਰਮ ਤਸੀਰ ਵਾਲੇ ਲੋਕ ਲਿਆਉਂਦੇ ਆ, ਕਿਤੇ ਆਪਸ 'ਚ ਨਾ ਕੁਛ ਬੜਾ ਬਖੇੜਾ ਖੜਾ ਜਾਵੇ। ਇਸ ਲਈ ਸਮਰੱਥਾ ਤੋਂ ਘੱਟ 680 ਦੀ ਸਮਰੱਥਾ ਤੇ ਕਦੇ ਵੀ 500 ਤੋਂ ਵੱਧ ਕੈਦੀ ਨਹੀਂ ਵਧੇ। ਮੈਂ ਫਰਵਰੀ ਦੇ ਅੰਕੜੇ ਦੇਖ ਰਿਹਾ ਸੀ, ਫਰਵਰੀ ਦੇ ਅੰਕੜਿਆਂ ਦੇ ਹਿਸਾਬ ਨਾਲ 445 ਕੈਦੀ ਇਸ ਜੇਲ੍ਹ 'ਚ ਨੇ। ਜੇਕਰ ਹੋਰ ਕਿਸੇ ਸੂਬੇ ਤੋਂ, ਕਿਸੇ ਹੋਰ ਸ਼ਹਿਰ ਤੋਂ, ਕਿਸੇ ਹੋਰ ਮਾਮਲੇ 'ਚ ਕੋਈ ਕੈਦੀ ਫਰਵਰੀ ਤੋਂ ਲੈ ਕੇ ਹੁਣ ਤੱਕ ਆਏ ਹੋਣ ਤਾਂ ਉਹ ਮੇਰੇ ਧਿਆਨ 'ਚ ਨਹੀਂ ਗਏ। ਫਰਵਰੀ ਤੱਕ ਦੇ ਅੰਕੜਿਆਂ ਦੇ ਹਿਸਾਬ ਨਾਲ 445 ਸੀ। ਪੰਜਾਬ ਤੋਂ 10 ਗਏ ਸਣੇ ਅੰਮ੍ਰਿਤਪਾਲ, ਤਾਂ ਇਹ 455 ਹੋ ਗਏ। ਇਹਨਾਂ 455 ਦੇ ਵਿੱਚੋਂ 430 ਬੀਬੀਆਂ ਨੇ, ਮਾਫ ਕਰਨਾ 430 ਪਹਿਲਾਂ ਤੋਂ ਮਰਦ ਨੇ ਤੇ 10 ਕੈਦੀ ਪੰਜਾਬ ਚੋਂ ਨਵੇਂ ਗਏ, ਤਾਂ 440 ਇਹ ਮਰਦ ਹੋ ਗਏ ਤੇ 15 ਬੀਬੀਆਂ ਨੇ। ਸੋ ਇਸ ਲਈ ਇਹਦਾ 455 ਕੈਦੀ ਬਣਦੇ ਨੇ। ਉੱਥੇ ਕਹਿੰਦੇ ਜੀ 455 ਕੈਦੀਆਂ ਚੋਂ 440 ਸਣੇ ਅੰਮ੍ਰਿਤਪਾਲ ਤੇ ਉਹਦੇ 9 ਸਾਥੀਆਂ ਨੂੰ ਮਿਲਾ ਕੇ 440 ਕੈਦੀ ਇਹ ਨੇ ਮਰਦ ਤੇ 15 ਬੀਬੀਆਂ ਨੇ, ਤੇ 455 ਕੈਦੀ ਇਸ ਮੌਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ। ਤੇ ਅੰਮ੍ਰਿਤਪਾਲ ਦੇ ਪਹੁੰਚਣ ਤੋਂ ਪਹਿਲਾਂ ਹੀ ਇੱਥੇ ਗ੍ਰਿਫਤਾਰੀ ਜਾਂ ਸਰੈਂਡਰ ਦੀ ਖਬਰਾਂ ਅਜੇ ਨਸਰ ਹੋ ਰਹੀਆਂ ਨੇ। ਅਜੇ ਬਠਿੰਡਾ ਦੇ ਏਅਰਪੋਰਟ ਤੋਂ ਉਡਾਉਣਾ ਹੈ ਜਹਾਜ਼, ਅਜੇ ਅਸਾਮ ਪਹੁੰਚਣਾ ਹੈ, ਉਹ ਤੋਂ ਪਹਿਲਾਂ ਹੀ 15 ਨਵੇਂ ਕੈਮਰੇ ਲਾਏ ਗਏ, ਬਕਾਇਦਾ ਸੁਰੱਖਿਆ ਦੀ ਸਮੀਖਿਆ ਕੀਤੀ ਗਈ, ਉਹਦੇ ਲਈ ਵੱਖਰੀ ਇੱਕ ਬੈਰਕ ਚੁਣੀ ਗਈ ਤੇ ਉਹ ਤੋਂ ਬਾਅਦ 15 ਚੇਚੇ ਕੈਮਰੇ ਉਹਦੇ ਧਿਆਨ ਤੇ ਰੱਖਣ ਲਈ, ਉਹਦੇ ਤੇ ਨਜ਼ਰਸਾਨੀ ਰੱਖਣ ਲਈ ਲਾਏ ਗਏ। ਤੇ 15 ਕੈਮਰਿਆਂ ਦੇ ਇਲਾਵਾ ਬਕਾਇਦਾ ਅਸਾਮ ਪੁਲਿਸ ਤੇ ਜਿਹੜੇ ਕਮਾਂਡੋ ਨੇ ਉਹ ਉੱਥੇ 30 ਫੁੱਟ ਉੱਚੀਆਂ ਦੀਵਾਰਾਂ ਦੇ ਬਾਹਰ ਤੇ ਅੰਦਰ ਸੁਰੱਖਿਆ ਕਰ ਰਹੇ ਨੇ। ਸੋ ਇਸ ਲਈ ਜੀ ਇਹ ਹੈ ਡਿਬਰੂਗੜ੍ਹ ਜੇਲ੍ਹ, ਜਿਹੜੀ ਅਸਲ 'ਚ ਮਤਲਬ ਕਿ ਉਹਦੀ ਕੀ ਕਹਾਣੀ ਹੈ ਉਹ ਆਪਾਂ ਸਾਹਮਣੇ ਰੱਖ ਰਹੇ ਹਾਂ। ਤੇ ਇੱਧਰ ਹੁਣ ਮਾਮਲਾ ਕਿਵੇਂ ਅੱਗੇ ਵਧੇਗਾ, ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਪੈਰਵੀ ਕਰਾਂਗੇ, ਕੁਝ ਧਿਰਾਂ ਆਪਣੇ ਆਪ ਪੈਰਵੀ ਕਰਨ ਲਈ ਸਾਹਮਣੇ ਆ ਰਹੀਆਂ ਨੇ, ਕੁਝ ਧਿਰਾਂ ਚੁੱਪ ਕਰ ਗਈਆਂ ਨੇ, ਕੁਝ ਸਮਰਥਨ ਵਾਲੀਆਂ ਧਿਰਾਂ ਬੋਲਣ ਤੋਂ ਕਤਰਾਉਣ ਲੱਗੀਆਂ ਨੇ, ਕੁਝ ਧਿਰਾਂ ਕਹਿੰਦੀਆਂ ਇਹ ਹੋਣਾ ਚਾਹੀਦਾ ਸੀ, ਕੁਝ ਕਹਿੰਦੀਆਂ ਗਲਤ ਹੋਇਆ, ਕੁਝ ਕਹਿੰਦੀਆਂ ਪੰਜਾਬ 'ਚ ਹੋ ਜਾਣਾ ਚਾਹੀਦਾ ਸੀ, ਅਸਾਮ ਨਹੀਂ ਲਿਜਾਣਾ ਚਾਹੀਦਾ ਸੀ, NSA ਨਹੀਂ ਬਣਦਾ। ਸੋ ਕਿੰਨੇ ਤਰ੍ਹਾਂ ਦੇ ਸਵਾਲ ਫਿਜ਼ਾ 'ਚ ਘੁੰਮ ਰਹੇ ਨੇ। ਸੋ ਇਹਨਾਂ ਸਾਰੇ ਸਵਾਲਾਂ ਦੇ ਵਿਚਾਲੇ NSA ਕੀ ਸੀ ਉਹ ਵੀ, ਤੇ ਅਸਾਮ ਦੀ ਜੇਲ੍ਹ ਕੀ ਆ ਉਹ ਵੀ, ਆਪਾਂ ਇਹ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਰਿਪੋਰਟ। ਬਿਲਕੁਲ ਜੀ, ਇਸ ਮਾਮਲੇ ਤੇ ਤਾਂ ਬਹੁਤੀ ਹਫੜਾ ਦਫੜੀ ਪਈ ਹੋਈ ਹੈ, ਕਿਸੇ ਦਾ ਵੀ ਇੱਕ ਸਟੈਂਡ ਨਹੀਂ।